ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਕੱਲ੍ਹ ਮਾਂ ਬੋਲੀ ਦਾ ਜਗਤ ਦਿਹਾੜ ਸੀ। ਦੇਸ਼ ਪੰਜਾਬ ਦੇ ਵਾਸੀਆਂ ਪੂਰੇ ਪਾਕਿਸਤਾਨ ਵਿੱਚ ਆਪਣੀ ਮਾਂ ਬੋਲੀ ਬਾਰੇ ਗੱਲਬਾਤ ਕੀਤੀ, ਵਿਖਾਲੇ ਵੀ ਹੋਏ ਅਤੇ ਇਹ ਗੱਲ ਵੀ ਮਿੱਥੀ ਗਈ ਕਿ ਅਸੀਂ ਨਾ ਤਾਂ ਬੋਲੀ ਨੂੰ ਲਹਿਜੇ 'ਚ ਵੰਡਣ ਦੇਣਾ ਹੈ ਅਤੇ ਨਾ ਹੀ ਇਹਨਾਂ ਸਾਜ਼ਿਸ਼ਾਂ ਨੂੰ ਕਾਮਯਾਬ ਹੋਣ ਦੇਣਾ ਹੈ ਜੇ ਸਾਥੋਂ ਸਾਡੀ ਪਹਿਚਾਣ ਖੋ ਰਹੀਆਂ ਨੇ। ਮੈਂ ਕੱਲ੍ਹ ਗੁਜਰਾਂਵਾਲੇ ਵਿੱਚ ਮਾਂ ਬੋਲੀ ਦਾ ਕੱਟ ਦੇ ਸਿਲਸਿਲੇ ਵਿੱਚ ਆਦਿ ਦਿੱਤੀ। ਉਸ ਮਗਰੋਂ ਵਜ਼ੀਰਾਬਾਦ, ਫਿਰ ਸ਼ਾਮ ਨੂੰ ਵਾਪਸ ਪਰਤ ਕੇ ਆਇਆ ਅਤੇ ਪੰਜਾਬ ਹਾਊਸ ਵਿੱਚ ਅਸੀਂ ਮਾਂ ਬੋਲੀ ਲਈ ਇੱਕ ਮੀਟਿੰਗ ਦਾ ਇਹਤਮਾਮ ਕੀਤਾ ਸੀ। ਮੈਂ ਪਿਛਲੇ ਸਾਲ ਆਖਿਆ ਸੀ ਕਿ ਸਾਡੀ ਕਿਆਦਤ ਨੂੰ ਹੁਣ ਲਾਹੌਰ ਦੇ ਨਾਲ ਨਾਲ ਦੂਜੇ ਸ਼ਹਿਰਾਂ ਦਾ ਵੀ ਰੁੱਖ ਕਰਨ ਦੀ ਲੋੜ ਹੈ ਤਾਂ ਜੇ ਅਸੀਂ ਉਹਨਾਂ ਸੱਜਣਾਂ ਮਿੱਤਰਾਂ ਨੂੰ ਵੀ ਮੁਤਅਰਕ ਕਰ ਸਕੀਏ ਜਿਹੜੇ ਪੰਜਾਬੀ ਬੋਲਣ ਨਾਲ ਜੁੜਤੀ ਰੱਖਦੇ ਨੇ। ਉਹਨਾਂ ਦਾ ਜਜ਼ਬਾ ਸਾਡੇ ਨਿਸਬਤ ਕਿਤੇ ਵੱਧ ਹੈ, ਪਰ ਸਾਡੇ ਮੀਡੀਆ ਤੋਂ ਦੂਰ ਹੋਣ ਪਾਰੋਂ ਉਹਨਾਂ ਦੀ ਉਹ ਪਜ਼ੀਰਾਈ ਨਹੀਂ ਹੁੰਦੀ ਜਿਹੜੀ ਮਰਕਜ਼ ਦੇ ਬੈਠੇ ਆਗੂਆਂ ਦੀ ਵਿਖਾਲੀ ਦਿੰਦੀ ਹੈ। ਵਜ਼ੀਰਾਬਾਦ ਵਿੱਚ ਮੈਂ ਪੰਜਾਬੀ ਪਿਆਰਿਆਂ ਦਾ ਉਹ ਜਜ਼ਬਾ ਵੇਖਿਆ ਜਿਹੜਾ ਸਾਨੂੰ ਇਹ ਤਾਰੀਖ ਦਿੰਦਾ ਹੈ ਕਿ ਅੱਜ ਵੀ ਸਾਡੀ ਧਰਤੀ ਨੇ ਪੰਜਾਬ ਨਾਲ ਇਸ਼ਕ ਕਰਨ ਵਾਲੇ ਜੰਮਣੇ ਨਹੀਂ ਛੱਡੇ। ਮੈਂ ਖਾਸ ਕਰ ਜਿਨ੍ਹਾਂ ਸਕੂਲਾਂ ਵਿੱਚ ਗਿਆ ਰਮਜ਼ਾਨ ਦੇ ਬਾਵਜੂਦ ਉੱਥੇ ਇੱਕ ਵੱਡੀ ਗਿਣਤੀ ਆਪਣੀ ਮਾਂ ਬੋਲੀ ਦੀ ਗੱਲ ਕਰਨ ਲਈ ਮੌਜੂਦ ਸੀ। ਇੰਝ ਹੀ ਗੁਜਰਾਂਵਾਲਾ ਵਿੱਚ ਜਿਹੜੇ ਇਕੱਠ ਹੋਏ, ਜਿੱਥੇ ਮੈਂ ਗੱਲ ਵੀ ਕੀਤੀ ਕਿ ਸਾਡੇ ਪੰਜਾਬੀ ਦਾ ਮੁਸਤਕਬਲ ਇਸ ਨਸਲ ਦੇ ਹੱਥ 'ਚ ਜਿਹੜੀ ਇਹ ਸਕੂਲਾਂ 'ਚ ਪੜ੍ਹ ਰਹੀ ਹੈ। ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਸੀ ਕਿ ਸਾਡੇ ਬੱਚੇ ਜਿਹਨਾਂ ਬਾਰੇ ਤਾਸਰ ਦਿੱਤਾ ਜਾਂਦਾ ਹੈ ਕਿ ਉਹਦੀਆਂ ਮਾਵਾਂ ਇਸ ਹਾਸੇ ਕਮਤਰ ਦੇ ਸ਼ਿਕਾਰ ਹੋ ਕੇ ਇਹਨਾਂ ਬਾਲਾਂ ਨੂੰ ਉਰਦੂ ਜਾਂ ਅੰਗਰੇਜ਼ੀ ਵੱਲ ਟੋਰ ਰਹੀਆਂ ਨੇ। ਮੈਂ ਜਦੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਦੌਰਾ ਕੀਤਾ, ਬਾਲਾਂ ਨਾਲ ਮੁਲਾਕਾਤਾਂ ਹੋਈਆਂ, ਉਹਨਾਂ ਦੇ ਵਿਚਾਰ ਜਾਣ ਦੀ ਕੋਸ਼ਿਸ਼ ਕੀਤੀ ਅਤੇ ਮੇਰੇ ਲਈ ਬੜੀ ਖੁਸ਼ਗਵਾਰ ਹਾਲਤ ਸੀ ਕਿ ਅੱਜ ਤੋਂ 15-20 ਸਾਲ ਪਹਿਲਾਂ ਜਿਹੜਾ ਬੱਚਾ ਪੰਜਾਬੀ ਬੋਲਣ ਤੋਂ ਦੂਰ ਜਾ ਰਿਹਾ ਸੀ, ਅੱਜ ਉਹੀ ਸਕੂਲ ਦਾ ਬੱਚਾ ਨਾ ਸਿਰਫ ਪੰਜਾਬੀ 'ਚ ਗੱਲਬਾਤ ਕਰਦਾ ਹੈ ਬਲਕਿ ਇਸ ਬੋਲੀ ਨੂੰ ਆਪਣੀ ਪਹਿਚਾਣ ਵੀ ਗਿਰਦਾਰਦਾ ਹੈ। ਸੱਜਣੋ, ਮਾਂ ਬੋਲੀ ਦੇ ਹਵਾਲੇ ਨਾਲ ਮੈਂ ਕਈ ਵਾਰੀ ਇਹ ਗੁਜ਼ਾਰਿਸ਼ ਕਰ ਚੁੱਕਿਆ ਹਾਂ ਕਿ ਆਪਣੀਆਂ ਬੇਟੀਆਂ ਨੂੰ ਖਾਸ ਤੌਰ 'ਤੇ ਪੰਜਾਬੀ ਨਾਲ ਜੋੜਨ ਦੀ ਕੋਸ਼ਿਸ਼ ਕਰੋ। ਜੇਕਰ ਸਾਡੀਆਂ ਧੀਆਂ ਪੰਜਾਬੀ ਬੋਲੀ ਉੱਤੇ ਮਾਣ ਕਰਨਾ ਸਿੱਖਣਗੀਆਂ, ਇਸ ਹਾਸੇ ਕਮਤਰ ਦਾ ਖੌਲ ਤੋੜ ਕੇ ਬਾਹਰ ਨਿਕਲ ਕੇ ਆਪਣੀ ਮਾਂ ਬੋਲੀ ਤੋਂ ਫਰਕ ਕਰਨਗੀਆਂ ਅਤੇ ਫਿਰ ਆਉਣ ਵਾਲੀਆਂ ਨਸਲਾਂ ਕਦੇ ਵੀ ਪੰਜਾਬੀ ਤੋਂ ਦੂਰ ਨਹੀਂ ਜਾਣਗੀਆਂ। ਮੈਂ ਇਹ ਤੈਅ ਕੀਤਾ ਸੀ ਕਿ ਆਪਣੇ ਘਰ ਤੋਂ ਇਸ ਤਹਿਰੀਕ ਦਾ ਆਗਾਜ਼ ਕਰਾਂ। ਅਲਹਮਦੁਲਿਲਾ ਮੇਰੀਆਂ ਦੋਵਾਂ ਧੀਆਂ ਨੇ ਪੰਜਾਬੀ 'ਚ MA ਕੀਤਾ। ਨਿੱਕੀ ਧੀ ਨੇ PhD ਕਰਕੇ ਸਾਬਤ ਕੀਤਾ ਕਿ ਉਹਦੇ ਲਈ ਆਪਣੀ ਆਜ਼ਾਦੀ ਦਾ ਮਕਸਦ ਮੇਰੇ ਖ਼ਵਾਬਾਂ ਦੀ ਤਾਬੀਰ ਹੈ। ਮੈਂ ਆਪਣੇ ਬੱਚਿਆਂ ਨੂੰ ਬਾਹਰ ਸਮਝਾਇਆ ਕਿ ਬੇਟਾ, ਤੁਹਾਡੇ 'ਤੇ ਕੋਈ ਜ਼ੋਰ ਜ਼ਬਰਦਸਤੀ ਨਹੀਂ। ਜੇ ਤੁਸੀਂ ਮੇਰੇ ਵਿਸ਼ੇ ਤੋਂ ਰਾਵਾਂ ਵੱਖ ਕਰਨਾ ਚਾਹੁੰਦੇ ਹੋ ਤਾਂ ਸਤ ਬਿਸਮਿਲ੍ਲਾ, ਤੁਹਾਡੇ 'ਤੇ ਕੋਈ ਦਬਾਅ ਨਹੀਂ, ਤੁਸੀਂ ਜੋ ਮਰਜ਼ੀ ਕਰੋ, ਮੇਰੀ ਸ਼ਫਕਤ ਅਤੇ ਹਮਦਰਦੀ ਤੁਹਾਡੇ ਨਾਲ ਰਹੇਗੀ। ਪਰ ਉਹ ਆਖਦੇ ਨਾ, ਜੋ ਘਰ ਦਾ ਮਾਹੌਲ ਹੁੰਦਾ ਹੈ ਨਿਆਣੇ ਉਹੀ ਰਾਹ ਅਖਤਿਆਰ ਕਰਦੇ ਨੇ। ਮੇਰੇ ਘਰ ਵਿੱਚ ਪੰਜਾਬੀ ਬੋਲੀ ਜਾਂਦੀ ਸੀ, ਅਸੀਂ ਪੰਜਾਬੀ ਬੋਲੀ 'ਚ ਗੱਲ ਕਰਦੇ ਸਾਂ ਅਤੇ ਉਹਦੇ ਨਾਲ ਨਾਲ ਸਾਰੇ ਜੀ ਆਪਸ ਵਿੱਚ ਮੁਕਾਲਮਾ ਵੀ ਕਰਦੇ ਸਾਂ, ਜਿਹਦੇ ਰਾਹੀਂ ਅਸੀਂ ਪੰਜਾਬੀ ਸ਼ਾਇਰੀ ਅਤੇ ਅਦਬ ਡਿਸਕਸ ਕਰਦੇ ਸਾਂ। ਇਸੇ ਮੁਕਾਲਮੇ ਦੀ ਤਾਸੀਰ ਸੀ ਕਿ ਮੇਰੇ ਬੱਚਿਆਂ ਨੇ ਆਪਣਾ ਮੁਸਤਕਬਲ ਪੰਜਾਬੀ ਬੋਲੀ 'ਚ ਤਲਾਸ਼ ਕੀਤਾ। ਅੱਜ ਮੇਰੀਆਂ ਧੀਆਂ ਅਲਹਮਦੁਲਿਲਾ ਪੰਜਾਬੀ ਬੋਲੀ ਦੇ ਨਾਲ ਨਾਲ ਅੰਗਰੇਜ਼ੀ ਵੀ ਚੰਗੀ ਤਰ੍ਹਾਂ ਜਾਣਦੀਆਂ ਨੇ, ਪਰ ਉਹ ਆਪਣੇ ਬੱਚੇ ਦੀ ਤਰਬੀਅਤ ਇਸੇ ਸੋਚ ਅਤੇ ਖਿਆਲ ਨਾਲ ਕਰ ਰਹੀਆਂ ਨੇ ਕਿ ਇਹਦਾ ਮੁਸਤਕਬਲ ਰੋਸ਼ਨ ਹੋਵੇ, ਇਹ ਬਾਲ ਤਰੱਕੀ ਕਰਨ, ਜਦੀਦ ਸਾਇੰਸੀ ਉਲੂਮ ਵਿੱਚ ਨਾ ਕਮਾਉਣ, ਪਰ ਆਪਣੀ ਬੋਲੀ ਅਤੇ ਪਹਿਚਾਣ ਤੋਂ ਹਰਗਿਜ਼ ਕਤਈ ਤਾਲੁਕ ਰੱਖਣ। ਇੰਝ ਹੀ ਮੇਰਾ ਬਰਖੁਰਦਾਰ ਬਿਲਾਲ ਮੁਦੱਸਰ ਭੱਟ ਅਤੇ ਉਹਦੀ ਘਰਵਾਲੀ ਵੀ ਪੰਜਾਬੀ ਬੋਲੀ ਦੇ ਅਜਿਹੇ ਖਾਮੋਸ਼ ਸੇਵਕ ਨੇ ਜਿਨ੍ਹਾਂ ਤੋਂ ਬਗੈਰ ਮੈਂ ਆਪਣੇ ਆਪ ਨੂੰ ਅਧੂਰਾ ਸਮਝਦਾ। ਸੱਜਣੋ, ਇਹ ਜ਼ਾਤੀ ਗੱਲਾਂ ਕਰਨ ਦਾ ਮਕਸਦ ਇਹ ਹੈ ਕਿ ਮੈਂ ਪੰਜਾਬੀ ਤਾਰੀਖ ਨੂੰ ਘਰਾਂ ਦਾ ਹਿੱਸਾ ਬਣਾਉਣ ਲਈ ਆਗਾਜ਼ ਆਪਣੇ ਖਾਨਦਾਨ ਅਤੇ ਬੱਚਿਆਂ ਤੋਂ ਕੀਤਾ। ਪਹਿਲਾਂ ਮੈਂ ਉਹਨਾਂ ਨੂੰ ਪੰਜਾਬੀ ਬੋਲੀ 'ਤੇ ਮਾਣ ਕਰਨਾ ਦੱਸਿਆ ਅਤੇ ਫਿਰ ਕਿਸੇ ਹੋਰ ਦੇ ਬਾਲਾਂ ਲਈ ਇਹ ਸੋਚ ਇਖਤਿਆਰ ਕੀਤੀ ਕਿ ਤੁਸੀਂ ਵੀ ਪੰਜਾਬੀ ਬੋਲੀ ਨੂੰ ਆਪਣੀ ਪਹਿਚਾਣ ਬਣਾ ਕੇ ਰੋਜ਼ਮਰਾ ਜ਼ਿੰਦਗੀ ਦਾ ਹਿੱਸਾ ਬਣਾਓ। ਮੈਂ ਪੰਜਾਬੀ ਤਾਰੀਖ ਦੇ ਸਾਰੇ ਆਗੂਆਂ ਤੋਂ ਵੀ ਇਹੋ ਉਮੀਦ ਕਰਦਾ ਹਾਂ ਕਿ ਉਹ ਪੰਜਾਬੀ ਬੋਲੀ ਦੇ ਨਾਅਰੇ ਲਾਉਣ ਦੀ ਬਜਾਏ ਇਹਨੂੰ ਅਜਿਹੀ ਤਾਰੀਖ ਦਾ ਰੂਪ ਦੇਵਣ ਜਿਹਦੇ ਵਿੱਚ ਸਭ ਤੋਂ ਪਹਿਲੋਂ ਉਹਨਾਂ ਦੇ ਆਪਣੇ ਘਰ ਵਾਲੇ ਸ਼ਾਮਲ ਹੋਣ, ਫਿਰ ਆਲੇ ਦੁਆਲੇ ਵਸਣ ਵਾਲੇ ਆਪਣੀ ਭੁੱਲੀ ਹੋਈ ਸ਼ਨਾਖਤ ਨਾਲ ਇੰਝ ਜੁੜ ਜਾਣ ਜਿਵੇਂ ਉਸ ਪਿਛੋਕੜ ਤੋਂ ਕਦੀ ਵਾਕਿਫ ਨਹੀਂ ਹੋਏ ਸੀ। ਜੇਕਰ ਸਾਡੀ ਨਵੀਂ ਨਸਲ ਆਪਣੇ ਬਚਪਨੇ ਤੋਂ ਪੰਜਾਬੀ ਬੋਲੀ ਨੂੰ ਇਖਤਿਆਰ ਕਰੇਗੀ, ਸਾਡੇ ਨਿਸਾਬ ਵਿੱਚ ਪੰਜਾਬੀ ਪੜ੍ਹਾਈ ਜਾਏਗੀ ਅਤੇ ਫਿਰ ਬੋਲੀ ਜਦ ਸਾਨੂੰ ਕਾਰਜ ਸਰਕਾਰ ਅਤੇ ਅਦਾਲਤਾਂ ਵਿੱਚ ਵੀ ਸਿੰਚੇਗੀ ਅਤੇ ਫਿਰ ਇਹ ਰੌਲਾ ਹੀ ਮੁੱਕ ਜਾਏਗਾ ਕਿ ਪੰਜਾਬੀ ਬੋਲੀ
ਆਪਣੀ ਬਕਾ ਦੀ ਜੰਗ ਲੜ ਰਹੀ ਹੈ। ਅਸੀਂ ਜਦੋਂ ਦੁਨੀਆ ਭਰ ਵਿੱਚ ਤਰੱਕੀ ਕਰਦੀਆਂ ਬੋਲੀਆਂ ਵੇਖਦੇ ਹਾਂ ਤਾਂ ਫਿਰ ਇਹ ਚੀਜ਼ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ ਕਿ ਉਹ ਸਮਾਜ 'ਤੇ ਇਸ ਤਰ੍ਹਾਂ ਤਰੱਕੀ ਵੱਲ ਸਫ਼ਰ ਕਰਦੀਆਂ ਨੇ ਜਿਹੜੀਆਂ ਆਪਣੇ ਪਿਛੋਕੜ ਨਾਲ ਜੁੜੀਆਂ ਰਹਿੰਦੀਆਂ ਨੇ, ਜਿਹੜੀਆਂ ਅਹਿਸਾਸੇ ਕਮਤਰੀ ਦੀ ਬਜਾਏ ਆਪਣੀ ਪਹਿਚਾਣ ਉੱਤੇ ਫਖਰ ਕਰਦੀਆਂ ਨੇ। ਪੰਜਾਬੀ ਬੋਲੀ ਦੇ ਖਿਲਾਫ ਸਾਲ ਹਰ ਸਾਲ ਤੋਂ ਹੋਣ ਵਾਲੀ ਸਾਜ਼ਿਸ਼ਾਂ, ਸਾਥੋਂ ਸਭ ਕੁਝ ਖੋਹਣ ਦੀ ਜਿਹੜੀ ਚਾਲ ਚੱਲੀ, ਅੱਲਾ ਦਾ ਸ਼ੁਕਰ ਹੈ ਅਸੀਂ ਉਹਨੂੰ ਨਾਕਾਮ ਬਣਾ ਚੁੱਕੇ ਹਾਂ, ਪਰ ਕੰਮ ਹਾਲੇ ਮੁੱਕਿਆ ਨਹੀਂ। ਹਾਲੇ ਇਸ ਬੋਲੀ ਦੇ ਲਹਿਜੇ ਨੂੰ ਵੱਖ ਕਰਕੇ ਨਵੀਆਂ ਸ਼ਰਾਰਤਾਂ ਦਾ ਜਿਹੜਾ ਖੇਡ ਸ਼ੁਰੂ ਹੋਇਆ ਹੈ ਉਹ ਰੋਕਣਾ ਬੜਾ ਹੀ ਜ਼ਰੂਰੀ ਹੈ। ਉਹ ਮੁਲਤਾਨੀ ਬੋਲੀ ਦੀ ਸ਼ਰਾਰਤ ਬਦਲਣ ਦਾ ਰੌਲਾ ਹੋਵੇ ਜਾਂ ਫਿਰ ਪੋਠੋਹਾਰ ਦੇ ਲਹਿਜੇ ਨੂੰ ਕੋਈ ਨਵਾਂ ਨਾਂ ਦੇਣ ਦੀ ਗੰਦੀ ਸਾਜ਼ਿਸ਼। ਸਾਨੂੰ ਸਭ ਪੰਜਾਬੀਆਂ ਨੂੰ ਆਪਣੀ ਬੋਲੀ ਅਤੇ ਧਰਤੀ ਦੇ ਮਾਣ ਲਈ ਇਕਮੁੱਠ ਹੋ ਕੇ ਹਰ ਹੱਦ ਤੱਕ ਜਾਣਾ ਪਏਗਾ। ਸਰਕਾਰਾਂ ਨੂੰ ਵੀ ਬਾਵਰ ਕਰਾਉਣ ਦੀ ਲੋੜ ਹੈ ਕਿ ਪੰਜਾਬੀ ਕਮਜ਼ੋਰ ਨਹੀਂ, ਇਹ ਆਪਣੀ ਬੋਲੀ ਅਤੇ ਰਹਿਤਰ ਲਈ ਹਰ ਕੁਰਬਾਨੀ ਦੇਣ ਦੇ ਨਾਲ ਨਾਲ ਹਰ ਮੋਰਚੇ ਉੱਤੇ ਲੜਨ ਲਈ ਤਿਆਰ ਹਨ। ਸੱਜਣ ਪਿਆਰਿਓ, ਫਰਵਰੀ ਦਾ ਇਹ ਦਿਹਾੜ ਬੇਸ਼ੁਮਾਰ ਉਮੀਦਾਂ ਅਤੇ ਆਸਾਂ ਦੇ ਕੇ ਗਿਆ ਹੈ। ਮੈਨੂੰ ਆਪਣੀ ਜ਼ਿੰਦਗੀ ਵਿੱਚ ਇੰਨੀ ਖੁਸ਼ੀ ਘੱਟ ਹੀ ਹੋਈ ਜਿੰਨੀ ਖੁਸ਼ੀ 21 ਫਰਵਰੀ ਨੂੰ ਵਜ਼ੀਰਾਬਾਦ ਅਤੇ ਗੁਜਰਾਵਾਲੇ ਜਾ ਕੇ ਹੋਈ। ਮੈਂ ਉਹਨਾਂ ਤਮਾਮ ਸਕੂਲਾਂ ਅਤੇ ਕਾਲਜਾਂ ਦੇ ਪੜ੍ਹਿਆਰਾਂ ਨੂੰ ਸਲਾਮੀ ਪੇਸ਼ ਕਰਦਾ ਹਾਂ ਜਿਨ੍ਹਾਂ ਆਪਣੀ ਮਾਂ ਬੋਲੀ ਨੂੰ ਸੀਨੇ ਲਾ ਕੇ ਆਪਣੇ ਰੋਸ਼ਨ ਮਸਤੂਲ ਵਾਲਾ ਸਫ਼ਰ ਸ਼ੁਰੂ ਕੀਤਾ ਹੈ। ਮੇਰੇ ਲਈ ਉਹ ਮਾਪੇ ਵੀ ਸਰਾਹਨਯੋਗ ਨੇ ਜਿਨ੍ਹਾਂ ਦੀ ਔਲਾਦ ਪੰਜਾਬੀ ਬੋਲੀ ਦੇ ਮੁਸਤਕਬਲ ਦਾ ਉਹ ਰੋਸ਼ਨ ਇਸਤਾਰਾ ਹੈ ਜਿਹਨੇ ਸਾਡੀਆਂ ਉਮੀਦਾਂ ਨੂੰ ਯਕੀਨੀ ਤਬਦੀਲ ਕਰਤਾ ਹੈ। ਮੈਂ ਅੱਜ ਪੂਰੇ ਦਾਅਵੇ ਨਾਲ ਆਖ ਸਕਦਾ ਹਾਂ ਕਿ ਪੰਜਾਬੀ ਬੋਲੀ ਨੂੰ ਮਾਰ ਮੁਕਾਉਣ ਦੀ ਕੋਈ ਸਾਜ਼ਿਸ਼ ਕਦੀ ਕਾਮਯਾਬ ਨਹੀਂ ਹੋਏਗੀ। ਇਹ ਬੋਲੀ ਕੱਲ੍ਹ ਵੀ ਸਲਾਮਤ ਸੀ ਅਤੇ ਅੱਜ ਵੀ ਇਸ ਬੋਲੀ ਨੂੰ ਪੂਰੀ ਸ਼ਾਨ ਅਤੇ ਆਨ ਨਾਲ ਦੁਨੀਆ 'ਚ ਮੰਨਿਆ ਜਾਂਦਾ ਹੈ। ਆਉਣ ਵਾਲਾ ਕੱਲ੍ਹ ਵੀ ਇਸ ਬੋਲੀ ਦੀ ਪੱਗ ਦਾ ਉੱਚਾ ਸ਼ਿਮਲਾ ਬਣ ਕੇ ਪੂਰੀ ਦੁਨੀਆ 'ਚ ਪੰਜਾਬੀ ਦੇ ਬੋਲ ਨੂੰ ਉੱਚਾ ਰੱਖੇਗਾ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਦੇਸ਼ ਪੰਜਾਬ ਨੂੰ ਆਪਣੇ ਹਿੱਸਾ ਮਾਣ ਰੱਖੇ, ਇਹ ਤੋਂ ਹਰ ਤਰ੍ਹਾਂ ਦਾ ਦੁੱਖ ਦਰਦ ਦੂਰ ਕਰੇ ਅਤੇ ਇਹਦੇ ਵਸਨੀਕਾਂ ਨੂੰ ਹਮੇਸ਼ਾ ਖੁਸ਼ੀਆਂ 'ਚ ਰੱਖੇ। ਇਸ ਧਰਤੀ ਉੱਤੇ ਆਪਣੀਆਂ ਰਹਿਮਤਾਂ ਅਤੇ ਨਿਹਮਤਾਂ ਦੀ ਛਾਂ ਰੱਖੇ ਅਤੇ ਇਸ ਧਰਤੀ ਉੱਤੇ ਵਸਣ ਵਾਲੇ ਲੋਕਾਂ ਨੂੰ ਹਮੇਸ਼ਾ ਆਫਤਾਂ ਤੋਂ ਮਹਿਫੂਜ਼ ਰੱਖੇ। ਰੱਬ ਸੱਚਾ ਸਾਡੀ ਬੋਲੀ ਅਤੇ ਰਹਿਤਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਕੱਲ੍ਹ ਫਿਰ ਮੁਲਾਕਾਤ ਕਰਾਂਗੇ ਅਤੇ ਕੁਝ ਖਾਸ ਗੱਲਾਂ ਉੱਤੇ ਵਿਚਾਰ ਵਟਾਂਦਰਾ ਵੀ ਹੋਵੇਗਾ, ਖਾਸ ਕਰ ਕਰਾਚੀ ਦਾ ਸਫ਼ਰ ਅਤੇ ਉੱਥੋਂ ਹੋਣ ਵਾਲੀਆਂ ਮੁਲਾਕਾਤਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਉੱਥੋਂ ਦੇ ਲੋਕਾਂ ਦਾ ਕੀ ਮਿਜ਼ਾਜ ਹੈ, ਉਹ ਪੰਜਾਬ ਬਾਰੇ ਕੀ ਖਿਆਲਾਤ ਰੱਖਦੇ ਨੇ, ਇਸ ਬਾਰੇ ਵੀ ਕੱਲ੍ਹ ਵਿਚਾਰ ਵਟਾਂਦਰਾ ਹੋਵੇਗਾ। ਅੱਜ ਲਈ ਨਹੀਂ, ਇਜਾਜ਼ਤ ਦਿਓ। ਰੱਬ ਰਾਖਾ।